ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਜਿਹੜੇ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ, ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਹਨ। ਆਓ ਨਾਲ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਥੈਂਕ ਯੂ ਜੀ ਡਾਕਟਰ ਸਾਹਿਬ, ਅੱਜ ਡੇਟ ਹੈਗੀ ਹੈ 10 ਅਗਸਤ 2016, 26 ਸਾਵਨ ਨਾਨਕਸ਼ਾਹੀ ਸੰਮਤ 548 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਅੱਜ ਕਿਹੜੀਆਂ ਅਹਿਮ ਘਟਨਾਵਾਂ ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕਰਨ ਜਾ ਰਹੇ ਹੋ? ਦੇਖੋ, ਅਮਰੀਕਨ ਕਾਂਗਰਸ ਨੇ 1998 ਦੇ ਵਿੱਚ ਇੰਟਰਨੈਸ਼ਨਲ ਰਿਲੀਜੀਅਸ ਫਰੀडम ਐਕਟ ਪਾਸ ਕੀਤਾ ਸੀ ਜੀ, ਜਿਹਦੇ ਤਹਿਤ ਸਟੇਟ ਡਿਪਾਰਟਮੈਂਟ ਔਰ ਉਸ ਤੋਂ ਬਾਅਦ ਯੂਐਸ ਸਰਫ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਇਹਨਾਂ ਦੋਨਾਂ ਵੱਲੋਂ ਦੁਨੀਆ ਭਰ ਦੇ ਵਿੱਚ ਧਾਰਮਿਕ ਆਜ਼ਾਦੀ ਦੇ ਉੱਤੇ ਅੱਖ ਰੱਖੀ ਜਾਂਦੀ ਹੈ ਜੀ ਕਿ ਅੱਡ-ਅੱਡ ਮੁਲਕਾਂ ਦੀਆਂ ਸਰਕਾਰਾਂ ਕਿਵੇਂ ਉਸ ਦੇਸ਼ ਦੇ ਲੋਕ ਜਿਹੜੇ ਵੀ ਧਰਮ 'ਚ ਯਕੀਨ ਰੱਖਦੇ ਨੇ ਉਹਨਾਂ ਨੂੰ ਕਿੰਨੀ ਕੁ ਧਾਰਮਿਕ ਆਜ਼ਾਦੀ ਹੈ ਜਾਂ ਉਹਨਾਂ ਦੇ ਧਾਰਮਿਕ ਆਜ਼ਾਦੀ ਦੇ ਹੱਕ ਨੂੰ ਕਿੰਨੀ ਕੁ ਕਾਨੂੰਨੀ ਮਾਨਤਾ ਹੈ, ਐਡਮਿਨਿਸਟ੍ਰੇਸ਼ਨ ਦਾ ਕੀ ਰਵੱਈਆ ਹੈ ਜੀ। ਸੋ ਮੋਦੀ 2014 ਦੇ ਵਿੱਚ ਪ੍ਰਧਾਨ ਮੰਤਰੀ ਬਣਿਆ। ਉਸ ਤੋਂ ਬਾਅਦ ਪਹਿਲੀ ਵਾਰ ਹੈ ਕਿ ਉਹਦੇ ਪੂਰੇ 1 ਸਾਲ ਦੀ ਕਾਰਗੁਜ਼ਾਰੀ ਤੇ ਬੇਸਡ ਸਟੇਟ ਡਿਪਾਰਟਮੈਂਟ ਨੇ ਜਿਹੜੀ ਭਾਰਤ ਦੇ ਵਿੱਚ ਰਿਲੀਜੀਅਸ ਫਰੀडम ਸੰਬੰਧੀ ਰਿਪੋਰਟ ਹੈ ਜਿਹਦਾ ਨਾਮ ਇੰਟਰਨੈਸ਼ਨਲ ਰਿਲੀਜੀਅਸ ਫਰੀडम ਫॉर द ईयर 2015 ਹੈ, ਉਹ ਅੱਜ ਰਿਲੀਜ਼ ਕੀਤੀ ਹੈ ਜੀ। ਸੈਕਟਰੀ ਆਫ ਸਟੇਟ ਮਿਸਟਰ ਜੌਨ ਕੈਰੀ ਵਾਸ਼ਿੰਗਟਨ 'ਚ ਨਹੀਂ ਸਨ, ਇਸ ਲਈ ਡਿਪਟੀ ਸੈਕਟਰੀ ਆਫ ਸਟੇਟ ਮਿਸਟਰ ਐਂਟੋਨੀ ਬਲਿੰਕਨ ਨੇ ਜਿਹੜਾ ਹੈ ਇਸ ਰਿਪੋਰਟ ਨੂੰ ਰਿਲੀਜ਼ ਕੀਤਾ ਹੈ ਜੀ। ਇਸ ਦੇ ਵਿੱਚ ਜਿਹੜਾ ਹੈ ਜੋ ਕੁਝ ਅਸੀਂ ਸਾਰੇ ਪਿਛਲੇ ਆਲਮੋਸਟ 2-2.5 ਸਾਲ ਤੋਂ ਹੀ ਮੋਦੀ ਸਰਕਾਰ ਦੇ ਪੀਰੀਅਡ 'ਚ ਡਿਸਕਸ ਕਰਦੇ ਆਏ ਹਾਂ, ਉਸ ਨੂੰ ਸਟੇਟ ਡਿਪਾਰਟਮੈਂਟ ਨੇ ਕੰਸੋਲੀਡੇਟ ਕਰਕੇ ਹੀ ਰਿਪੋਰਟ ਦਾ ਰੂਪ ਦਿੱਤਾ ਹੈ ਜੀ। ਔਰ ਉਹਦੇ 'ਚ ਜੋ ਕੁਝ ਉੱਥੇ ਚੱਲ ਰਿਹਾ ਬੇਸ਼ੱਕ ਉਸ ਬਾਰੇ ਜਿਵੇਂ ਕਹਿੰਦੇ ਨੇ ਕਿ ਗੋੜੇ 'ਚੋਂ ਪੌਣੀ ਛੋਈ ਹੈ, ਪਰ ਮੋਦੀ ਸਰਕਾਰ ਨੂੰ ਇਹਨਾਂ ਨੇ ਕਾਸਟੀਗੇਟ ਕੀਤਾ ਔਰ ਇਹ ਅੱਜ ਦੀਆਂ ਮੇਨ ਖਬਰਾਂ ਜਿਹੜੀਆਂ ਇੰਟਰਨੈਸ਼ਨਲ ਮੀਡੀਆ 'ਚ ਵੀ ਨੇ ਜੀ ਔਰ ਇੰਗਲਿਸ਼ ਟ੍ਰਿਬਿਊਨ ਨੇ ਵੀ ਇਸ 'ਚੋਂ ਬੜਾ ਬਰੀਫ ਪਿਕ ਕੀਤਾ ਜਿਹਦਾ ਸਿਰਲੇਖ ਹੈ ਇੰਡੀਆ ਵਿਟਨੈਸਡ ਰਿਲੀਜੀਅਸਲੀ ਮੋਟੀਵੇਟਡ ਕਿਲਿੰਗਸ ਇਨ 2015 ਯੂਐਸ, ਕਿ ਅਮਰੀਕਾ ਨੇ ਕਿਹਾ ਕਿ 2015 ਦੇ ਵਿੱਚ ਧਾਰਮਿਕ ਆਧਾਰ ਦੇ ਉੱਤੇ ਜਿਹੜੀਆਂ ਕਿਲਿੰਗਸ ਹੋਈਆਂ, ਲੋਕ ਮਾਰੇ ਗਏ, ਉਹ ਭਾਰਤ ਦੇ ਵਿੱਚ ਹੋਏ ਨੇ ਜੀ। ਔਰ ਇਹਦੇ 'ਚ ਮੈਂ ਟ੍ਰਿਬਿਊਨ ਦਾ ਇਹ ਪਾਰਟ ਜਿਹੜਾ ਉਹਨੂੰ ਪੜਾਂਗਾ। In 2015, India witnessed religiously motivated killings, assaults, coerced religious conversions, riots and actions restricting the rights of individuals to change religious beliefs, a US State Department report on religious freedom said on Wednesday. ਕਿ ਬੁੱਧਵਾਰ ਜਾਰੀ ਹੋਈ ਅਮਰੀਕਨ ਸਟੇਟ ਡਿਪਾਰਟਮੈਂਟ ਦੀ ਰਿਪੋਰਟ 'ਚ ਕਿਹਾ ਗਿਆ ਕਿ 2015 ਦੇ ਵਿੱਚ ਭਾਰਤ ਦੇ ਵਿੱਚ ਧਰਮ ਆਧਾਰਿਤ ਜਿਹੜੀਆਂ ਨੇ ਕਿਲਿੰਗਸ ਹੋਈਆਂ ਜੀ, ਹਮਲੇ ਹੋਏ, ਅਸੌਲਟ, ਕੋਇਰਸ ਰਿਲੀਜੀਅਸ ਜ਼ਬਰਦਸਤੀ ਧਰਮ ਪਰਿਵਰਤਨ ਕੀਤੇ ਗਏ, ਦੰਗੇ ਕਰਾਏ ਗਏ ਔਰ ਮਨੁੱਖੀ ਵਿਅਕਤੀਗਤ ਆਜ਼ਾਦੀ ਦੇ ਹੱਕ ਦੇ ਉੱਤੇ ਔਰ ਉਸ ਦੇ ਧਾਰਮਿਕ ਵਿਸ਼ਵਾਸਾਂ ਨੂੰ ਬਦਲਣ ਦੇ ਲਈ ਉਸ ਤੇ ਦਬਾਅ ਬਣਾਇਆ ਗਿਆ। Minority religious groups expressed concerns about government discrimination and suggestions by government officials that Hinduism should be taught in public schools. ਕਿ ਜਿਹੜੇ ਘੱਟ ਗਿਣਤੀਆਂ ਨਾਲ ਸੰਬੰਧਿਤ ਗਰੁੱਪ ਨੇ ਉਹਨਾਂ ਨੇ ਸਰਕਾਰੀ ਵਿਤਕਰੇ ਔਰ ਸਰਕਾਰੀ ਅਧਿਕਾਰੀਆਂ ਦੀ ਇਹ ਨੀਤੀ ਕਿ ਵੀ ਹਿੰਦੂ ਧਰਮ ਨੂੰ ਪਬਲਿਕ ਸਕੂਲਾਂ ਦੇ ਵਿੱਚ ਵੀ ਵਿਸ਼ੇ ਦੇ ਤੌਰ ਤੇ ਪੜ੍ਹਾਇਆ ਜਾਏ, ਇਸ ਤੇ ਇਤਰਾਜ਼ ਕੀਤੇ ਨੇ ਜੀ। Government officials at the federal, state and local level made discriminatory statements against members of religious minority groups, the annual report said. ਕਿ ਸਰਕਾਰੀ ਅਧਿਕਾਰੀਆਂ ਨੇ ਭਾਵੇਂ ਉਹ ਕੇਂਦਰ 'ਚ ਹੋਣ, ਸਟੇਟ ਲੈਵਲ ਤੇ ਹੋਣ, ਉਹਨਾਂ ਨੇ ਬਾਕੀ ਜਿਹੜੇ ਘੱਟ ਗਿਣਤੀ ਧਾਰਮਿਕ ਗਰੁੱਪ ਨੇ ਉਹਨਾਂ ਦੇ ਖਿਲਾਫ ਵਿਤਕਰੇ ਭਰੀ ਬਿਆਨਬਾਜ਼ੀ ਕੀਤੀ। Members of minority groups who were victims of religiously motivated violence or other animus complained of police inaction regarding such incidents. ਜਿਹੜੇ ਘੱਟ ਗਿਣਤੀਆਂ ਨਾਲ ਸੰਬੰਧਿਤ ਲੋਕ ਇਹਨਾਂ ਨੀਤੀਆਂ ਦਾ ਸ਼ਿਕਾਰ ਹੋਏ, ਉਹਨਾਂ ਨੇ ਇਹ ਵੀ ਸ਼ਿਕਾਇਤ ਕੀਤੀ ਕਿ ਪੁਲਿਸ ਇਹਨਾਂ ਮਾਮਲਿਆਂ ਦੇ ਵਿੱਚ ਬਿਲਕੁਲ ਮੂਕ ਦਰਸ਼ਕ ਬਣ ਕੇ ਬੈਠੀ ਰਹੀ, adding that attackers frequently acted with impunity and according to some victims, police resisted filing
criminal complaints and in several instances threatened to falsely incriminate the victims. ਉਹਨਾਂ ਨੇ ਕਿਹਾ ਜੀ ਪੁਲਿਸ ਸਿਰਫ ਮੂਕ ਦਰਸ਼ਨ ਇੱਕ ਹੀ ਨਹੀਂ ਰਹੀ, ਕੁਝ ਮਾਮਲਿਆਂ 'ਚ ਉਹਨਾਂ ਨੇ ਈਵਨ ਰਿਪੋਰਟ ਦਰਜ ਕਰਨ ਤੋਂ ਵੀ ਨਾ ਕਰ ਦਿੱਤੀ, ਔਰ ਬਹੁਤ ਸਾਰੇ ਮਾਮਲਿਆਂ 'ਚ ਉਹਨਾਂ ਨੇ ਜਿਹੜੇ ਵਿਕਟਮ ਸੀ, ਜਿਹੜੇ ਪੀੜਤ ਸੀ, ਉਹਨਾਂ ਨੂੰ ਕਿਹਾ ਵੀ ਅਸੀਂ ਤੁਹਾਡੇ ਖਿਲਾਫ ਜਿਹੜਾ ਹੈ ਉਹ ਕੇਸ ਰਜਿਸਟਰ ਕਰਾਂਗੇ ਔਰ ਤੁਸੀਂ ਇਹ ਰਿਪੋਰਟ ਨਾ ਕਰੋ ਜੀ। The State Department said religious groups expressed concerns about statements by certain government officials suggesting Hinduism should be taught in schools. ਇਹ ਅਸੀਂ ਪਹਿਲਾਂ ਜ਼ਿਕਰ ਕਰ ਲਿਆ। They also complained about police inaction in incidents of violence or hostility against their members and unequal application of some laws by the government. Religious groups reported incidents of hate speech by government officials. ਕਿ ਨਫ਼ਰਤ ਭਰੀ ਬਿਆਨਬਾਜ਼ੀ ਸਰਕਾਰੀ ਅਧਿਕਾਰੀਆਂ ਵੱਲੋਂ, ਔਰ ਪੁਲਿਸ ਨੇ ਜਿਹੜਾ ਹੈ ਬਹੁਤ ਸਾਰੇ ਜਿਹੜੇ ਹਿੰਸਾ ਦੇ ਮਾਮਲੇ 'ਚ ਸੀ ਉਹਦੇ 'ਚ ਜਿਹੜਾ ਦੁਸ਼ਮਣੀ ਭਰਿਆ ਵਰਤਾਰਾ ਜਿਹੜਾ ਹੈ ਘੱਟ ਗਿਣਤੀ ਵਾਲਿਆਂ ਪ੍ਰਤੀ ਰੱਖਿਆ। ਅਕੋਰਡਿੰਗ ਟੂ ਦਾ ਰਿਪੋਰਟ there were reports of religiously motivated killings. ਇਹ ਮੈਂ ਪਹਿਲਾਂ ਪੜ੍ਹ ਲਿਆ। This happened despite Prime Minister Modi's pledge that he would ensure complete freedom of faith in the country. ਭਾਵੇਂ ਮੋਦੀ ਨੇ ਬਿਆਨਬਾਜ਼ੀ ਕੀਤੀ ਕਿ ਜੀ ਉਹ ਸਾਰੇ ਦੇਸ਼ ਦੇ ਵਿੱਚ ਧਾਰਮਿਕ ਆਜ਼ਾਦੀ ਦੇ ਹੱਕ ਨੂੰ ਬਹਾਲ ਕਰੇਗਾ, ਪਰ ਇਸ ਤੇ ਜੋ ਹੋਇਆ ਇਸ ਤੇ ਉਲਟ ਹੋਇਆ। This is the first time that the State Department has commented on the status of religious freedom in India with a full year under Modi government. ਇਹ ਵੀ ਮੈਂ ਦੱਸ ਦਿੱਤਾ ਹੈ। On several occasions, such as at the meeting in February with Christians in Delhi, Prime Minister Modi publicly stated he would defend religious freedom, the State Department said in its report. The Christian community in various parts of the country, including Punjab, has suffered during this period. Christians who reported that they were victims of religiously motivated violence or other animus voiced concerns about the lack of police action against such incidents as well as of hostility by the police towards Christians. ਉਹਨਾਂ ਨੇ ਕਿਹਾ ਜੀ ਵੀ ਈਸਾਈਆਂ ਪ੍ਰਤੀ ਪੁਲਿਸ ਦਾ ਰਵੱਈਆ ਵੀ ਔਰ ਕੋਈ ਰਿਪੋਰਟਾਂ ਦਰਜ ਨਹੀਂ ਹੋਈਆਂ। According to All India Christian Council and Evangelical Fellowship of India, police resisted filing criminal complaints and had in several instances threatened falsely to incriminate the victims. ਇਹ ਦੋਨੋਂ ਕ੍ਰਿਸਚੀਅਨ ਆਰਗੇਨਾਈਜੇਸ਼ਨਸ ਨੇ ਕਿਹਾ ਕਿ ਕੇਸ ਤਾਂ ਉਹਨਾਂ ਨੇ ਕੀ ਰਜਿਸਟਰ ਕਰਨਾ ਸੀ, ਉਹਨਾਂ ਨੇ ਈਵਨ ਉਹਨਾਂ ਨੂੰ ਧਮਕੀ ਦਿੱਤੀ ਪੀੜਤਾਂ ਨੂੰ ਕਿ ਤੁਹਾਡੇ ਖਿਲਾਫ ਅਸੀਂ ਕੇਸ ਰਜਿਸਟਰ ਕਰਾਂਗੇ, ਇੱਥੋਂ ਭੱਜੋ ਜੀ। ਪੰਜਾਬ ਬਾਰੇ ਸਿਰਫ ਇੱਕ ਲਾਈਨ ਹੀ ਟ੍ਰਿਬਿਊਨ ਨੇ ਦਿੱਤੀ ਹੈ, ਜਦੋਂ ਡੀਟੇਲ ਰਿਪੋਰਟ ਆਏਗੀ ਉਦੋਂ ਸਾਨੂੰ ਪਤਾ ਲੱਗੇਗਾ ਵੀ ਕੀ ਕਿਹਾ, ਪਰ ਇਹ ਲਾਈਨ ਹੈ। The report said police clashes with Sikh protesters in Punjab led to the death of 2 protesters. ਕਿ ਪੁਲਿਸ ਦੇ ਨਾਲ ਟਕਰਾਅ ਦੇ ਵਿੱਚ 2 ਸਿੱਖ ਜਿਹੜੇ ਨੇ ਮਾਰੇ ਗਏ। ਇਹ ਉਹਨਾਂ ਦਾ ਜ਼ਿਕਰ ਹੈ, ਜਿਹੜੇ 2 ਰਾਮਕ੍ਰਿਸ਼ਨ ਸਿੰਘ ਔਰ ਗੁਰਜੋਤ ਸਿੰਘ ਪੁਲਿਸ ਨੇ ਮਾਰੇ। ਹਾਲਾਂਕਿ ਕੋਈ ਕਲੈਸ਼ ਨਹੀਂ ਸੀ ਕਿ ਵੀ ਲੋਕਾਂ ਨੇ ਉੱਠ ਕੇ ਕੋਈ ਮੁਕਾਬਲਾ ਕੀਤਾ। ਸੋ ਹੋ ਸਕਦਾ ਹੈ ਕਿਉਂਕਿ ਜਦੋਂ ਸਿੱਖਾਂ ਨਾਲ ਸੰਬੰਧਿਤ ਕੋਈ ਆਂਦਾ ਹੈ ਤਾਂ ਇਨੀਸ਼ੀਅਲ ਖਬਰਾਂ ਦੇ ਵਿੱਚ ਉਹਨੂੰ ਦਬਾ ਦਿੰਦੇ ਨੇ, ਡੀਟੇਲ ਰਿਪੋਰਟ ਦੇ ਵਿੱਚ ਦੇਖਣ ਚ ਆਏਗਾ। ਔਰ ਇਹਦੇ ਚ ਉਹਨਾਂ ਨੇ ਇਹ ਵੀ ਕਿਹਾ ਲੋਕਲ ਅਥਾਰਟੀਜ਼ ਡਿਸਰਪਟਡ ਚਰਚ ਸਰਵਿਸਿਜ਼ ਐਂਡ ਐਕਸਾਈਜ਼ ਕੰਟਰੋਲ ਓਵਰ ਇਵੈਂਟਸ ਆਰਗੇਨਾਈਜ਼ਡ ਬਾਈ ਕ੍ਰਿਸਚੀਅਨ ਗਰੁੱਪਸ, ਕਿ ਉਹਨਾਂ ਨੇ ਕਈ ਵਾਰੀ ਚਰਚ ਦੇ ਉੱਤੇ ਅਟੈਕ ਕਰਕੇ ਚਰਚ ਦੀ ਸਰਵਿਸ ਨੂੰ ਰੋਕਿਆ ਹੈ ਔਰ ਜਿਹੜੇ ਕ੍ਰਿਸਚੀਅਨ ਗਰੁੱਪਸ ਕੋਈ ਫੰਕਸ਼ਨ ਆਰਗੇਨਾਈਜ਼ ਕਰਦੇ ਨੇ ਉਹਨਾਂ ਨੂੰ ਡਿਸਰਪਟ ਕੀਤਾ। ਫਿਰ ਜੋ ਕੁਝ ਉੜੀਸਾ ਦੇ ਵਿੱਚ ਹੋਇਆ ਸੀ 2008 ਚ ਕੰਧਮਾਲ, ਉਹਦੇ ਬਾਰੇ ਵੀ ਇਸ ਰਿਪੋਰਟ ਚ ਮੈਂਸ਼ਨ ਹੈ। The State Department said hundreds of legal cases related to Gujarat. The State Department said hundreds of legal cases related to the burning of a train and subsequently violence in Godhra, Gujarat in 2002, which resulted in the death of more than 1,000 Muslims, remained pending. ਉਹਨਾਂ ਨੇ ਕਿਹਾ ਜੀ ਵੀ 14 ਸਾਲ ਹੋ ਗਏ ਨੇ, ਸੈਂਕੜਿਆਂ ਕੇਸ ਜਿਹੜੇ ਟ੍ਰੇਨ ਬਰਨਿੰਗ ਔਰ ਬਾਅਦ ਦੀ ਹਿੰਸਾ 'ਚ ਹੋਏ ਹਜ਼ਾਰਾਂ ਮੁਸਲਮਾਨ ਮਾਰੇ ਗਏ ਉੱਥੇ ਹੀ ਪਏ ਨੇ ਜੀ। An appeal by Zakia Zafri against a Gujarat High Court judgment not to pursue charges against state officials for their alleged role in the violence remained pending. ਉਹਨੇ ਕਿਹਾ ਜੀ ਉਹਨੇ ਅਪੀਲ ਵੀ ਕੀਤੀ ਹੈ ਕਿਉਂਕਿ ਕੋਈ ਉਹਦੇ ਤੇ ਕਾਰਵਾਈ ਨਹੀਂ ਹੋਈ। ਫਾਸਟ ਟਰੈਕ ਕੋਰਟਸ, ਇਹ ਹੁਣ ਉੜੀਸਾ ਬਾਰੇ, ਫਾਸਟ ਟਰੈਕ ਕੋਰਟਸ assembled for the purpose of trying cases related to 2008 anti-Christian violence in Kandhamal, Odisha, continued to hear cases but didn't issue any verdicts during the year, the report said. ਹੁਣ ਫਾਸਟ ਟਰੈਕ ਕੋਰਟ ਤੋਂ ਲੱਗਦਾ ਕਿ ਜੀ ਬਹੁਤ ਤੇਜ਼ੀ ਨਾਲ ਮੁਕੱਦਮਿਆਂ ਦਾ ਖਾਤਮਾ ਹੋਏਗਾ। 2008 ਦੇ ਕੇਸ ਨੇ, 8 ਸਾਲ ਲੰਘ ਗਏ। ਉਹਨਾਂ ਨੇ ਕਿਹਾ ਕਿ ਜੀ ਉਹ ਕੇਸ ਸੁਣੀ ਜਾਂਦੇ ਨੇ, ਫੈਸਲਾ 8 ਸਾਲ ਬਾਅਦ ਵੀ ਉਹਨਾਂ ਦੇ ਉੱਤੇ ਕੋਈ ਨਹੀਂ ਆਇਆ। According to All India Christian Council, a total of 255 court cases pertaining to the Kandhamal violence remained pending.
ਹੁਣ ਇਹ ਕੇਸ ਜਿਹੜੇ ਨੇ 255 ਕੇਸ, ਔਰ ਹਾਲਾਂ ਅਸੀਂ ਪਿਛਲੇ ਇੱਕ ਸੈਗਮੈਂਟ 'ਚ ਕਿਹਾ ਸੀ ਕਿ ਕਿਵੇਂ 300 ਤੋਂ ਜ਼ਿਆਦਾ ਚਰਚ ਜਿਹੜੇ ਨੇ ਉਹ ਟੋਟਲੀ ਉੜੀਸਾ ਦੇ ਵਿੱਚ ਡਿਸਟਰੋਏ ਕਰ ਦਿੱਤੇ ਗਏ ਸੀ। ਜੀ On September 8, some of the Christian survivors of Kandahar violence held a press conference in Delhi to discuss their fear of persecution. ਉਹਨਾਂ ਨੇ ਕਿਹਾ ਜੀ ਜਿਹੜੇ ਪੀੜਤ ਬਣੇ ਨੇ ਈਵਨ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਉਹਨਾਂ ਨੂੰ ਖਤਰਾ ਹੈ ਕਿ ਉਹਨਾਂ ਦੇ ਉੱਤੇ ਹਮਲੇ ਹੋਣਗੇ। ਔਰ ਡਿਊਰਿੰਗ ਹਿਸ ਜਨਵਰੀ ਵਿਜ਼ਿਟ ਐਟ ਏ ਸਪੀਚ, ਫਿਰ ਉਹਨਾਂ ਨੇ ਪ੍ਰੈਜ਼ੀਡੈਂਟ ਓਬਾਮਾ ਦੀ ਸਪੀਚ ਜਿਹੜੀ ਉਹਨੇ ਨਵੀਂ ਦਿੱਲੀ 'ਚ ਦਿੱਤੀ ਸੀ, ਜਿਹਦੇ 'ਚ ਉਹਨਾਂ ਨੇ ਕਿਹਾ ਸੀ ਕਿ ਰਿਲੀਜੀਅਸ ਫਰੀडम ਜਿਹੜੀ ਹੈ ਉਹ ਹੋਣੀ ਚਾਹੀਦੀ ਹੈ। ਔਰ ਦਾ US ਸਪੈਸ਼ਲ ਰਿਪਰੈਜ਼ੈਂਟੇਟਿਵ ਟੂ ਮੁਸਲਿਮ ਕਮਿਊਨਿਟੀਜ਼ ਆਲਸੋ ਸਪੋਕ ਔਨ ਦਾ ਇੰਪੋਰਟੈਂਸ ਆਫ ਰਿਲੀਜੀਅਸ ਟੋਲਰੈਂਸ at a conference for countering online radicalization and recruitment to violence during his visit to Delhi in November last year. The US Department of State submits the report in accordance with the International Religious Freedom Act of 1998. Akhir ਚ ਉਹਨਾਂ ਨੇ ਕਿਹਾ, in its last report for the year, the State Department had noted that there had been restrictions on free expression on basis of religion in India. ਉਹਨਾਂ ਨੇ ਕਿਹਾ ਜੀ ਭਾਰਤ ਦੇ ਵਿੱਚ ਧਰਮ ਆਧਾਰਿਤ ਜਿਹੜੀ ਗੱਲ ਆਜ਼ਾਦੀ ਨਾਲ ਕਹਿ ਸਕਣਾ ਹੈ ਉਸ ਦੇ ਉੱਤੇ ਪਾਬੰਦੀਆਂ ਨੇ। ਸੋ ਹਾਲਾਂਕਿ ਬੜੀ ਮਾਈਲਡ ਜਿਹੀ ਰਿਪੋਰਟ ਹੈ ਜੋ ਕੁਝ ਉੱਥੇ ਚੱਲ ਰਿਹਾ ਹੈ। ਔਰ ਕਿਉਂਕਿ ਹੁਣ ਜਿਹੜੀਆਂ ਤਾਜ਼ਾ ਘਟਨਾਵਾਂ ਦਲਿਤਾਂ ਦੇ ਉੱਤੇ ਹਮਲੇ ਜਾਂ ਜਿਸ ਕਿਸਮ ਦੀ ਗਊ ਰਕਸ਼ਕਾਂ ਦੇ ਨਾਂ ਥੱਲੇ ਉਹ 2016 ਦੀਆਂ ਘਟਨਾਵਾਂ ਨੇ, ਪਰ ਮੈਨੂੰ ਲੱਗਦਾ ਵੀ 2015 ਚ ਵੀ ਜੋ ਕੁਝ ਉੱਥੇ ਹੋਇਆ ਉਸ ਚੋਂ ਬਹੁਤ ਥੋੜਾ ਔਰ ਬੜੇ ਹਲਕੇ ਅੰਦਾਜ਼ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ। ਨਹੀਂ ਤਾਂ ਜੋ ਕੁਝ ਕਸ਼ਮੀਰ ਦੇ ਵਿੱਚ ਚੱਲ ਰਿਹਾ ਹੈ ਪਿਛਲੇ ਸਾਰੇ ਸਮੇਂ ਤੋਂ, ਪੰਜਾਬ ਦੇ ਵਿੱਚ ਸਿਰਫ 2 ਪ੍ਰੋਟੈਸਟਰਸ ਦਾ ਮਾਰੇ ਜਾਣਾ ਹੀ ਨਹੀਂ ਹੈ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ 50 ਤੋਂ ਜ਼ਿਆਦਾ ਘਟਨਾਵਾਂ ਹੋਈਆਂ ਨੇ, ਦੇਸ਼ ਧਰੋਹ ਦੇ ਕੇਸ ਬਣਾਏ ਗਏ ਧਾਰਮਿਕ ਆਜ਼ਾਦੀ ਦੇ ਉੱਤੇ। ਪਰ ਕਿਉਂਕਿ ਅਜੇ ਇਹ ਸਿਰਫ ਇੱਕ ਸਿਨੋਪਸਿਸ ਹੈ, ਖਬਰ ਦੀ ਰਿਪੋਰਟ ਦੀ ਡਿਟੇਲ ਨਹੀਂ ਹੈ, ਫਿਰ ਵੀ ਅਸੀਂ ਸਮਝਦੇ ਹਾਂ ਵੀ ਐਟਲੀਸਟ ਸਟੇਟ ਡਿਪਾਰਟਮੈਂਟ ਨੇ ਐਕਨੋਲਜ ਕੀਤਾ, ਭਾਵੇਂ ਇਹਨਾਂ ਦੇ ਆਪਣੇ ਇੰਟਰਸਟ ਨੇ ਮੋਦੀ ਦੇ ਨਾਲ ਜਾਂ ਭਾਰਤ ਦੀ ਸਰਕਾਰ ਹੁਣ ਇਸ ਗੱਲ ਨੂੰ ਅਮਰੀਕਨ ਗਵਰਨਮੈਂਟ ਨੇ ਐਡਮਿਨਿਸਟ੍ਰੇਸ਼ਨ ਨੇ ਯਕੀਨੀ ਬਣਾਇਆ ਕਿ ਜਿਹੜਾ ਉਹ GST ਕਿ ਕੀ ਉਹਨੂੰ ਕਹਿੰਦੇ ਨੇ ਕਿ ਸਾਰੀਆਂ ਸਟੇਟਾਂ ਦੇ ਵਿੱਚ ਕੋਈ ਟੈਕਸ ਹੋਏਗਾ ਉਹ ਪਾਸ ਹੋਇਆ ਹੈ, ਉਸ ਦੀ ਮੁਬਾਰਕ ਦਿੱਤੀ ਹੈ ਇਹਨਾਂ ਨੇ ਕਿ ਜੀ ਬਹੁਤ ਵਧੀਆ ਕੰਮ ਕੀਤਾ ਹੈ ਭਾਰਤ ਦੀ ਪਾਰਲੀਮੈਂਟ ਨੇ, ਕਿਉਂਕਿ ਉਹਦੇ 'ਚ ਇਹਨਾਂ ਦੀਆਂ ਕੰਪਨੀਆਂ ਦੇ ਇੰਟਰਸਟ ਵੀ ਜਿਹੜੇ ਨੇ ਉਹ ਮਹਿਫੂਜ਼ ਹੁੰਦੇ ਨੇ। ਉਹ ਇੱਕੋ ਹੀ ਹੈ ਕਿ ਜੀ ਵਨ ਟੈਕਸ ਪਾਲਿਸੀ। ਹਾਲਾਂਕਿ ਮੈਂ ਸਮਝਦਾ ਵੀ ਰਾਜ ਸਭਾ ਦੇ ਵਿੱਚ ਸਿਰਫ ਇੱਕ ਜਿਹੜੀ ਹੈ ਜੈ ਲਲਿਤਾ ਦੀ ਪਾਰਟੀ ਨੇ ਵਿਰੋਧ ਕੀਤਾ ਸੀ, ਪਰ ਕੁੱਲ ਮਿਲਾ ਕੇ ਮੈਂ ਦੇਖ ਰਿਹਾ ਵੀ ਇਹ ਬਾਦਲ ਹੋਏ ਦੂਜੇ ਹੋਣ ਜਿਹੜੀਆਂ ਸਟੇਟਾਂ ਸਪੋਰਟ ਕਰ ਰਹੀਆਂ ਨੇ ਇਸ ਕਿਸਮ ਦੇ ਇੱਕ ਟੈਕਸ ਔਰ ਇੱਕ ਨੀਤੀ ਨੂੰ, ਇਹ ਅਦਰਵਾਈਜ਼ ਰੌਲਾ ਪਾਉਂਦੇ ਨੇ ਕਿ ਜੀ ਸਟੇਟਾਂ ਨੂੰ ਵੱਧ ਅਧਿਕਾਰ ਹੋਣੇ ਚਾਹੀਦੇ ਨੇ, ਸਟੇਟਾਂ ਦੀ ਆਪਣੀ ਇੰਡੀਪੈਂਡੈਂਸ ਦੇ ਉੱਤੇ ਜਿਹੜੀ ਹੈ ਫੈਡਰਲ ਇਨਫ੍ਰਿੰਜਮੈਂਟ ਹੋ ਰਹੀ ਹੈ। ਪਰ ਇਸ ਈਵਨ ਵਨ ਟੈਕਸ ਪਾਲਿਸੀ ਦੇ ਉੱਤੇ ਕਿਸੇ ਨੇ ਵੀ ਕੋਈ ਕਿਸੇ ਰੀਜਨਲ ਪਾਰਟੀ ਨੇ ਜਾਂ ਕਿਸੇ ਨੂੰ ਨਹੀਂ ਲੱਗਦਾ ਹੈ, ਕਿਉਂਕਿ ਹੌਲੀ ਜਿਹੜੀਆਂ ਸਟੇਟ ਦੇ ਕੋਲ ਪਾਵਰਸ ਵੀ ਸੀ ਉਹ ਵੀ ਯੂਸਰਪ ਕਰ ਲਈਆਂ ਨੇ ਫੈਡਰਲ ਗਵਰਨਮੈਂਟ ਨੇ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਕਿ ਵੀ ਅਮਰੀਕਾ ਦੇ ਵਪਾਰਕ ਹਿੱਤ ਇਹਨਾਂ ਦੇ ਰਸਤੇ 'ਚ ਆ ਰਹੇ ਨੇ। ਅਦਰਵਾਈਜ਼ ਜੋ ਕੁਝ ਭਾਰਤ ਦੇ ਵਿੱਚ ਚੱਲ ਰਿਹਾ ਘੱਟ ਗਿਣਤੀਆਂ ਨਾਲ, ਮੁਸਲਮਾਨਾਂ ਨਾਲ ਔਰ ਈਸਾਈਆਂ ਨਾਲ ਵੀ, ਜੇ ਅਸੀਂ ਇਹ ਕਹੀਏ ਕਿ ਈਸਾਈ ਮੈਜੋਰਿਟੀ ਮੁਲਕ ਹੈ ਔਰ ਦੂਸਰਾ ਇਹ ਠੀਕ ਹੈ ਰਿਪੋਰਟ ਆ ਗਈ ਥੋੜੀ ਬਹੁਤ ਇਨਸਾਈਡ ਜਿਹੜੀਆਂ ਨੇ ਉਹ ਗੱਲਾਂ ਮਾਰਨਗੇ, ਪਰ ਕੁੱਲ ਮਿਲਾ ਕੇ ਵਪਾਰਕ ਹਿੱਤਾਂ ਨੇ ਇਹਨਾਂ ਦੀ ਵੀ ਜ਼ਬਾਨ ਜਿਹੜਾ ਕਦੇ ਚੈਂਪੀਅਨ ਆਫ ਹਿਊਮਨ ਰਾਈਟਸ ਹੁੰਦਾ ਸੀ, ਇਕਨੋਮਿਕਲ ਸੈਂਕਸ਼ਨਸ ਲੱਗ ਜਾਂਦੀਆਂ ਸੀ ਕਿ ਆਰਥਿਕ ਪਾਬੰਦੀਆਂ, ਉਹ ਸਾਰੀ ਗੱਲ ਮੁੱਕ ਗਈ ਹੈ। ਸੋ ਇਹ ਅੱਜ ਦਾ ਪਹਿਲਾ ਇਸ਼ੂ ਹੈ ਜੀ। ਡਾਕਟਰ ਸਾਹਿਬ ਇਸ ਨਾਲ ਨੇ ਬ੍ਰੇਕ। ਵਿਊਅਰਸ ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।